ਵਰਲਡ ਲੈਵਲ ਦੇ ਉੱਤੇ ਈਰਾਨ ਦੇ ਨਾਲ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਯੂਐਸ ਹੁਣ ਦੁਬਾਰਾ ਕੀ ਫੇਰ ਈਰਾਨ ਨੂੰ ਬਲੌਕ ਕਰੂਗਾ ਸਟੇਟ ਆਫ ਹਾਰਮੁਜ਼ ਦੇ ਵਿੱਚ, ਤੇ ਉਹ ਜਿਹੜੇ ਆ ਯੂਐਸ ਚਾਰਜ ਕਰੂਗਾ ਸੇਫ ਪੈਸੇਜ ਦੇ ਲਈ। ਪਿਛਲੇ ਦਿਨਾਂ ਦੇ ਵਿੱਚ ਬਿਲਕੁਲ ਓਪਨ ਹੋ ਗਿਆ ਸੀ ਸਟੇਟ ਆਫ ਹਾਰਮੁਜ਼, ਪਰ ਦੁਬਾਰਾ ਕੀ ਫੇਰ ਜਿਹੜੀ ਲੜਾਈ ਆ ਉਹ ਸ਼ੁਰੂ ਹੋ ਗਈ ਹੈਗੀ ਆ, ਜਿਹਦੇ ਕਰਕੇ ਈਰਾਨ ਵਾਲਿਆਂ ਨੇ ਵੀ ਅਟੈਕ ਕੀਤਾ ਅਮਰੀਕਾ ਦੇ ਕੁਝ ਜਿਹੜੇ ਬੇਸਿਸ ਹੈਗੇ ਆ, ਤੇ ਅਮਰੀਕਾ ਨੇ ਵੀ ਕਈ ਜਗ੍ਹਾ ਦੇ ਉੱਤੇ ਈਰਾਨ ਦੇ ਉੱਤੇ ਅਟੈਕ ਕੀਤਾ ਹੈਗਾ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸਾਰੇ ਮੁਲਕ ਜਿਹੜੇ ਆ ਉਹਨਾਂ ਦੇ ਕੋਲ ਫੇਅਰ ਤੇ ਓਪਨ ਯੂਜ਼ ਹੋਊਗਾ ਸਟੇਟ ਦੇ ਲਈ। ਵੀ ਆਰ ਰੀਇਨਸਟੇਟਿੰਗ ਦਾ ਇਰਾਨੀਅਨ ਬਲੌਕੇਡ, ਤੇ ਉਹਨਾਂ ਨੇ ਇਹ ਕਿਹਾ ਪਰ ਸਟੇਟ ਆਫ ਹਾਰਮੁਜ਼ ਦੇ ਵਿੱਚੋਂ ਲੰਘਣ ਦੇ ਲਈ ਵੀ ਅਸੀਂ ਜਿਹੜਾ ਆ ਉਹ ਤੁਹਾਨੂੰ ਹੈਲਪ ਕਰਾਂਗੇ। ਤੇ ਉਹਨਾਂ ਨੇ ਕਿਹਾ ਵੀ ਯੂਐਸ ਨੂੰ 20% ਜਿਹੜਾ ਕਾਰਗੋ ਦੀ ਵੈਲਿਊ ਆ ਉਹ ਰੀਇੰਬਰਸ ਕਰਨਾ ਪਊਗਾ ਤੁਹਾਡੇ ਸੇਫ ਪੈਸੇਜ ਦੇ ਲਈ। ਕੋਈ ਵੀ ਮੁਲਕ ਦਾ ਜਿਹੜਾ ਉੱਥੋਂ ਜਹਾਜ਼ ਆ ਜੇ ਲੰਘਾਉਣਾ ਚਾਹੁੰਦਾ, ਤੇ ਉਹ ਕਾਰਗੋ ਦੇ ਵਿੱਚ ਜਿੰਨੇ ਵੀ ਕੀਮਤ ਵਾਲਾ ਸਮਾਨ ਹੋਇਆ ਉਹਦਾ 20% ਅਮਰੀਕਾ ਨੂੰ ਦੇਣਾ ਪਊਗਾ। ਇਹ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜਿਹੜੀ ਆ ਸਟੇਟਮੈਂਟ ਦਿੱਤੀ ਹੈਗੀ ਆ। ਤੇ ਉਸ ਜੀ ਦੇ ਕਬਜ਼ੇ ਦੇ ਉੱਤੇ ਸਟੇਟ ਦੇ ਜਿਹੜਾ ਸਟੇਟ ਆਫ ਹਾਰਮੁਜ਼ ਆ ਉਹ ਕਾਫੀ ਤੇਜ਼ੀ ਦੇ ਨਾਲ ਈਰਾਨ ਵਾਲੇ ਕਹਿ ਰਹੇ ਸਾਡੇ ਕਬਜ਼ੇ ਦੇ ਅੰਡਰ ਆ, ਅਮਰੀਕਾ ਵਾਲੇ ਕਹਿ ਰਹੇ ਆ ਵੀ ਨਹੀਂ ਹੁਣ ਅਸੀਂ ਆਪਣੇ ਕਬਜ਼ੇ ਦੇ ਅੰਡਰ ਰੱਖਾਂਗੇ। ਸੋ ਕਾਫੀ ਕਸ਼ਮਕਸ਼ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਜੀ 20% ਟੈਰਿਫ। ਹਰਜੋਤ ਸਿੰਘ ਜੀ, ਬਲੌਕੇਡ ਜਿਹੜਾ ਲਾਉਣਗੇ ਤਾਂ ਬਲੌਕੇਡ ਈਰਾਨ ਦੇ ਪੋਰਟਸ ਨੂੰ ਜਿਹੜੀ ਆਵਾਜਾਈ ਆ ਉਹ ਤਾਂ ਠੱਪ ਜਿਹੜੀ ਉਹ ਕਰੇਗਾ। ਈਰਾਨ ਵਾਲਿਆਂ ਨੇ ਪੂਰੇ ਸਟ੍ਰੇਟ ਆਫ ਹਾਰਮਜ਼ ਨੂੰ ਰੋਕਿਆ ਆ। ਸੋ ਲੱਗਦਾ ਹੈ ਵੀ ਉੱਥੇ ਜਿਹੜੀ ਇਹ 2-4 ਵੀ ਲੰਘਦੇ ਸੀਗੇ ਉਹਨਾਂ ਨੂੰ ਵੀ ਹੁਣ ਚੰਗੀ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ। ਈਰਾਨ ਆਪਣੇ ਪੱਧਰ ਦੇ ਉੱਤੇ ਚੁੰਗੀ ਵਸੂਲਣ ਦੀ ਜਿਹੜੀ ਉਹ ਗੱਲ ਕਰ ਰਿਹਾ ਆ, ਤੇ ਇੱਧਰ ਰਾਸ਼ਟਰਪਤੀ ਟਰੰਪ ਉਹਨਾਂ ਨੇ 20% ਜਿਹੜੀ ਕਾਰਗੋ ਜਿਹੜਾ ਸ਼ਿਪ ਹੋ ਰਿਹਾ ਆ ਉਸ ਨੂੰ ਉੱਤੇ ਜਿਹੜੀ ਫੀਸ ਲਾਉਣ ਦੀ ਗੱਲ ਆਖ ਦਿੱਤੀ ਹੈਗੀ ਆ। ਜੇ ਹਰਜੋਤ ਸਿੰਘ ਜੀ ਇੰਨਾ ਜਿਹੜਾ ਉਹ ਮਹਿੰਗਾ ਉਹਨਾਂ ਨੂੰ ਕਿਸੇ ਵੀ ਜਹਾਜ਼ ਨੂੰ 2-2 ਥਾਂ ਦੇ ਉੱਤੇ ਚੁੰਗੀ ਦੇਣੀ ਪਊਗੀ, ਲੱਗ ਹੀ ਰਿਹਾ ਆ ਵੀ ਹਾਲ ਦੀ ਘੜੀ ਤਾਂ ਫਿਰ ਉੱਥੋਂ ਆਵਾਜਾਈ ਠੱਪ ਹੀ ਜਿਹੜੀ ਰਹੂਗੀ। ਜਿਹੜੀਆਂ ਤੇਲ ਦੀਆਂ ਕੀਮਤਾਂ ਥੋੜ੍ਹੀਆਂ ਜਿਹੀਆਂ ਘਟੀਆਂ ਸੀਗੀਆਂ ਜੋ ਕਿ ਆਪਾਂ ਨੂੰ ਕੈਲੀਫੋਰਨੀਆ ਬਹੁਤ ਘੱਟ ਦੇਖਣ ਨੂੰ ਮਿਲਿਆ, ਹੋਰ ਥਾਵਾਂ ਦੇ ਉੱਤੇ ਘਟੀਆਂ ਸੀਗੀਆਂ, ਉਹ ਫਿਰ ਦੁਬਾਰਾ ਜਿਹੜੀਆਂ ਉਹ ਵਧਣੀਆਂ ਸ਼ੁਰੂ ਹੋ ਸਕਦੀਆਂ ਆ। ਇਹ ਹੁਣ ਕਿਆਸ ਰਹੀਆਂ ਇਸ ਟਾਈਮ ਚੱਲ ਰਹੀਆਂ ਹੈਗੀਆਂ ਆ। ਸੋ ਸਿਚੁਏਸ਼ਨ ਆਉਣ ਵਾਲੇ ਦਿਨਾਂ 'ਚ ਕੀ ਜਿਹੜੀ ਉਹ ਬਣੂਗੀ ਇਹ ਦੇਖਣ ਵਾਲੀ ਗੱਲ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਅੱਜ ਜਦੋਂ ਤੋਂ ਰਾਸ਼ਟਰਪਤੀ ਟਰੰਪ ਨੇ ਬਿਆਨ ਦਿੱਤਾ ਵੀ 20% ਅਸੀਂ ਜਿਹੜੀ ਫੀਸ ਲਾਉਣੀ ਆ ਤੇ ਬਲੌਕੇਡ ਦੁਬਾਰਾ ਲਾਉਣ ਜਾ ਰਹੇ ਆ, ਉਸ ਤੋਂ ਬਾਅਦ ਦੇ ਵਿੱਚ ਤਕਰੀਬਨ 3 ਤੋਂ 4% ਕੱਚੇ ਤੇਲ ਦੀ ਕੀਮਤ ਦੇ ਵਿੱਚ ਵਾਧਾ ਜਿਹੜਾ ਉਹ ਹੋ ਚੁੱਕਾ ਆ। ਆਇਲ ਪ੍ਰਾਈਸਿਸ ਜੰਪ ਕਰ ਚੁੱਕੇ ਆ ਤੇ ਸਟਾਕ ਜਿਹੜੇ ਆ ਉਹ ਥੱਲੇ ਵੱਲ ਨੂੰ ਉਹਨਾਂ ਨੇ ਰੁੱਖ ਕੀਤਾ ਜਿਹੜਾ ਉਹ ਹੋਇਆ ਆ। ਟਰੰਪ ਹੁਣਾਂ ਨੇ ਇਹ ਕਿਹਾ ਸੀਗਾ ਵੀ ਉਹ ਚਾਹੁੰਦੇ ਆ ਵੀ ਜਿਹੜੀ ਸਟ੍ਰੇਟ ਆਫ ਹਾਰਮੁਜ਼ ਆ ਉਹ ਫ੍ਰੀ ਆਫ ਟੋਲਸ ਹੋਵੇ, ਪਰ ਕਹਿੰਦੇ ਵੀ ਪ੍ਰੋਟੈਕਟਰ ਆਫ ਸਟ੍ਰੇਟ ਆਫ ਹਾਰਮੁਜ਼ ਦੇ ਤੌਰ ਦੇ ਉੱਤੇ USA ਜਾਣਿਆ ਜਾਊਗਾ ਤਾਂ ਜੋ ਉੱਥੋਂ ਆਵਾਜਾਈ ਜਿਹੜੀ ਆ ਉਹ ਚੱਲਦੀ ਰਹਿ ਸਕੇ। ਤੇ ਆਵਾਜਾਈ ਜੇ ਹੁਣ ਚੱਲਦੀ ਰੱਖਣੀ ਆ ਤਾਂ ਉਹਨਾਂ ਨੇ ਇਹ ਕਿਹਾ ਆ ਹਰਜੋਤ ਸਿੰਘ ਜੀ ਵੀ ਅਸੀਂ ਜਿਹੜਾ ਇੱਕ ਹਿਸਾਬ ਦੇ ਨਾਲ ਉੱਥੇ 20% ਜਿਹੜਾ ਟੋਲ ਆ ਉਹ ਲਾ ਸਕਦੇ ਹੈਗੇ ਆ। ਤਹਿਰਾਨ ਤੇ ਵਾਸ਼ਿੰਗਟਨ DC ਦੇ ਦਰਮਿਆਨ ਜਿਹੜਾ ਸਮਝੌਤਾ ਆ ਉਹ ਲਗਭਗ ਟੁੱਟਣ ਦੇ ਕਿਨਾਰੇ ਪਹੁੰਚ ਚੁੱਕਾ ਹੈਗਾ ਆ। ਦੋਨੋਂ ਹੀ ਜਿਹੜੀਆਂ ਧਿਰਾਂ ਆ ਉਹ ਇਹ ਇੱਕ ਦੂਜੇ ਦੇ ਉੱਤੇ ਤਹਿਮਤ ਲਾ ਰਹੀਆਂ ਆ ਵੀ ਇਹਨਾਂ ਦੇ ਦੁਆਰਾ ਸੀਜ਼ਫਾਇਰ ਆ ਉਸ ਨੂੰ ਛਿੱਕੇ ਟੰਗਿਆ ਗਿਆ ਹੈਗਾ ਆ ਤੇ ਆਪੋ ਆਪਣੇ ਪੱਧਰ ਦੇ ਉੱਤੇ ਮਿਲਟਰੀ ਐਕਸ਼ਨਸ ਜਿਹੜੇ ਆ ਉਹ ਲੈ ਰਹੇ ਆ। ਟਰੰਪ ਹੁਣਾਂ ਨੇ ਕੱਲ ਇੱਕ ਵਾਰੀ ਫੇਰ ਇਦਾਂ ਦਾ ਬਿਆਨ ਦਿੱਤਾ ਸੀ, ਕਹਿੰਦੇ ਵੀ 1000 ਜਿਹੜੀਆਂ ਮਿਜ਼ਾਈਲਸ ਆ ਉਹ ਲੌਕਡ ਐਂਡ ਲੋਡਡ ਨੇ ਤੇ ਈਰਾਨ ਦੇ ਉੱਤੇ ਜਿਹੜੀਆਂ ਉਹੀ ਸੁੱਟ ਸਕਦੇ ਹੈਗੇ ਆ। ਉਧਰ ਅਮਰੀਕਾ ਦੇ ਦੁਆਰਾ ਜਿਹੜੇ ਸੀ ਡਰੋਨਸ ਆ ਉਹਨਾਂ ਦੀ ਵਰਤੋਂ ਕਰਦੇ ਹੋਏ ਈਰਾਨ ਦੇ ਜਿਹੜੇ ਵੀ ਹੋਰ ਨੇਵੀ ਤਾਂ ਉਹਨਾਂ ਦੀ ਪਹਿਲਾਂ ਹੀ ਜਿਹੜੀ ਉਹ ਨਸ਼ਟ ਕਰ ਦਿੱਤੀ ਗਈ ਹੈਗੀ ਆ ਅਮਰੀਕਾ ਦੇ ਦੁਆਰਾ। ਜਿਹੜੀ ਕੁਝ ਵੀ ਬੰਦਰਗਾਹਾਂ ਦੇ ਉੱਤੇ ਉਹਨਾਂ ਦੇ ਬੇੜੇ ਬੂੜੇ ਜਾਂ ਕੋਈ ਬੇੜੀਆਂ ਜਾਂ ਕੋਈ ਬੋਟਸ ਪਈਆਂ ਆ ਉਹਨਾਂ ਸਾਰਿਆਂ ਨੂੰ ਸੀ ਡਰੋਨਸ ਦੇ ਨਾਲ ਨਸ਼ਟ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਹੈਗਾ ਆ। ਦੋਨਾਂ ਮੁਲਕਾਂ ਨੂੰ ਖਾਸ ਕਰਕੇ ਅਮਰੀਕਾ ਦੇ ਐਂਗਲ ਤੋਂ ਗੱਲ ਕਰੀਏ ਤਾਂ ਉਹਨਾਂ ਨੂੰ 2-3 ਮਹੀਨੇ ਦਾ ਵਕਤ ਜਿਹੜਾ ਉਹ ਮਿਲ ਗਿਆ। ਜਿਹੜੇ ਸਟਾਕ ਪਾਈਲ ਘਟੇ ਹੋਣਗੇ ਉਹਨਾਂ ਦੀ ਪੂਰਤੀ ਜਿਹੜੀ ਉਹ ਕਰਨ ਦੇ ਲਈ ਤੇ ਆਪਣੇ ਜਿਹੜੇ ਐਂਗਲਸ ਆ ਆਪਣੇ ਜਿਹੜੀ ਸਿਚੁਏਸ਼ਨ ਆ ਉਹਨਾਂ ਨੂੰ ਮਜ਼ਬੂਤ ਜਿਹੜਾ ਉਹ ਕਰਨ ਦੇ ਲਈ। ਸੋ ਦਾ ਗਾਰਡੀਅਨ ਆਫ ਹਾਰਮੁਜ਼ ਸਟ੍ਰੇਟ USA ਕਹਿੰਦੇ ਵੀ ਇਸ ਨਾਮ ਤੋਂ ਜਿਹੜਾ ਉੱਥੇ ਜਾਣਿਆ
ਜਾਊਗਾ ਤੇ ਕਹਿੰਦੇ ਵੀ ਮੈਟਰ ਆਫ ਫੇਅਰਨੈਸ ਉਸ ਦੇ ਲਈ ਅਸੀਂ ਰੀਇੰਬਰਸਮੈਂਟ ਲੈਣੀ ਆ, ਜੋ ਕਿ ਕਾਰਗੋ ਸ਼ਿਪ ਦਾ 20% ਜਿਹੜਾ ਹਿੱਸਾ ਆ ਉਹ ਹੋਊਗਾ। ਕਹਿੰਦੇ ਵੀ ਇਹ ਕਾਸਟ ਆ ਉੱਥੇ ਸੇਫਟੀ ਤੇ ਸਿਕਿਉਰਿਟੀ ਪ੍ਰੋਵਾਈਡ ਕਰਨ ਦੇ ਲਈ। ਹੁਣ ਹਰਜੋਤ ਸਿੰਘ ਜੀ ਇੱਥੇ ਜਿੱਦਾਂ ਪਹਿਲੋਂ ਕਿਹਾ ਮਸਲਾ ਇਹ ਹੋਊਗਾ, ਜੇ ਇਰਾਨ ਵਾਲੇ ਪਹਿਲੋਂ ਨਹੀਂ ਲੰਘਣ ਦੇ ਰਹੇ ਤੇ ਉਧਰੋਂ ਨੇਵਲ ਬਲੋਕੇਡ ਵੀ ਜਿਹੜਾ ਉਹ ਲੱਗ ਗਿਆ ਤਾਂ ਜਾਊਗਾ ਆਊਗਾ ਕੀ। ਸੋ ਵੱਡੀ ਜਿਹੜੀ ਡਿਸਰਪਸ਼ਨ ਆ ਇੱਕ ਵਾਰੀ ਫੇਰ ਆਪਾਂ ਨੂੰ ਦੇਖਣ ਨੂੰ ਮਿਲੇਗੀ। ਵਾਲ ਸਟਰੀਟ ਜਰਨਲ ਇਹ ਰਿਪੋਰਟ ਕਰ ਰਿਹਾ ਵੀ ਜਿਹੜਾ ਇਰਾਨੀਅਨ ਰਜੀਮ ਆ ਉਹਨਾਂ ਨੂੰ ਸਟੇਟ ਆਫ ਹਾਰਮੋਜ਼ ਕਹਿੰਦੇ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਸ ਟਾਈਮ ਨਿਊਕਲੀਅਰ ਵੈਪਨਸ ਨਾਲੋਂ ਵੀ, ਕਿਉਂਕਿ ਇਹਦੇ ਥਰੂ ਬਿਲੀਅਨਸ ਆਫ ਡਾਲਰ ਦਾ ਜਿਹੜਾ ਬਿਜ਼ਨਸ ਜਾਣਾ ਤੇ ਜਿਹੜੀਆਂ ਸੈਂਕਸ਼ਨਸ ਆ ਉਹ ਲੱਗੀਆਂ ਹੋਈਆਂ ਆ। ਸੀਨੀਅਰ ਐਡਵਾਈਜ਼ਰ ਜਿਹੜੇ ਇਰਾਨ ਦੇ ਸੁਪਰੀਮ ਲੀਡਰ ਨੂੰ ਹੈਗੇ ਆ, ਸੁਪਰੀਮ ਲੀਡਰ ਦੇ ਸੀਨੀਅਰ ਐਡਵਾਈਜ਼ਰ, ਉਹਨਾਂ ਨੇ ਕਿਹਾ ਵੀ ਸਟੇਟ ਆਫ ਹਾਰਮੋਜ਼ ਇਜ਼ ਮੋਰ ਵੈਲੂਏਬਲ ਟੂ ਤਹਿਰਾਨ ਦੈਨ ਨਿਊਕਲੀਅਰ ਵੈਪਨਸ। ਮੋਸ਼ਨ ਰਾਜ਼ੀ ਕਰਕੇ ਜਿਹੜਾ ਨਾਂ ਦੱਸਿਆ ਗਿਆ ਆ, ਉਹਨਾਂ ਨੇ ਕਿਹਾ ਵੀ ਅਸੀਂ ਸਟੇਟ ਆਫ ਹਾਰਮੋਜ਼ ਨੂੰ ਸਟ੍ਰੈਟਜਿਕ ਜਿਹੜੇ ਸਾਡੇ ਵਾਟਰਵੇ ਆ ਉਹਨੂੰ ਪੂਰੀ ਤਰ੍ਹਾਂ ਉਸ ਨੂੰ ਡਿਫੈਂਡ ਕਰਾਂਗੇ। ਇਹ ਇੱਕ ਸਟ੍ਰੈਟਜਿਕ ਪੈਸੇਜ ਹੈਗਾ, ਇਹ ਬਹੁਤ ਇੰਪੋਰਟੈਂਟ ਆ ਦੈਨ ਦਰਜਨਾਂ ਦੇ ਐਟੋਮਿਕ ਬੰਬਾਂ ਨਾਲੋਂ। ਇਹ ਇਸਲਾਮਿਕ ਰਿਪਬਲਿਕ ਆਫ ਇਰਾਨ ਆ ਉਹਨਾਂ ਨੇ ਅਨਾਊਂਸ ਕੀਤਾ।